अस्सलाम वालेकुम। अस्सलाम वालेकुम। कैसे हैं साहब? मैं ठीक ठाक, ਤੁਸੀਂ ਸੁਣਾਓ। ਅੱਜ ਤੁਸੀਂ ਕਹਿਣਾ ਯਾਰ ਉੱਥੇ ਜਾਣਾ ਤੇ ਟੀ ਟਾਈਮ, ਇੱਥੇ ਉਹਨਾਂ ਦੇ ਬੈੱਡ, ਇੱਥੇ ਹੀ ਪ੍ਰੋਗਰਾਮ ਕਰੀ ਜਾਂਦੇ ਸਾਰੇ। ਇਹੀ ਸਾਡਾ ਸੋਫਾ ਵੀ ਆ। ਇੱਕ ਇਹਨਾਂ ਦਾ ਸੋਫਾ, ਇਹੀ ਕਮਾਲ ਆ ਉਸਤਾਦ ਜੀ, ਇਹੀ ਕਮਾਲ ਆ। ਗੱਲ ਇਹ ਆ ਕਿ ਦੁਬਈ ਮੈਂ ਆਇਆ ਸੀ, ਸਾਡੇ ਇੱਕ ਬਹੁਤ ਪਿਆਰੇ ਦੋਸਤ ਉਹਨਾਂ ਨੇ ਕੈਫੇ ਸ਼ੁਰੂ ਕੀਤਾ, ਰੈਸਟੋਰੈਂਟ ਪਲੱਸ ਕੈਫੇ। ਕੈਫੇ ਕੀਤਾ, कैफे कटेगी जिंदगी, कैफे शुरू ਕੀਤਾ। कैफे लोग हमारे दिल को जलाने आ जाते हैं। ਅੱਜ ਤਰੀਕ ਕਿੰਨੀ ਆ? ਜਿੰਨੀ ਵੀ ਆ, ਪਹਿਲੀ ਤਰੀਕ ਨੂੰ, ਯਾਨੀ ਪਹਿਲੀ फर्स्ट फरवरी। ਉਹ फैब के क्या अकेला फैब कहते हैं, फैबरी ये पेंडू कहते फैब रबर। ये थे फैब बैंक का नाम है। फर्स्ट फैब इसका मतलब है फैबरवरी। इस तरह अगले पर फैब पड़ता है। हाँ, एक तारीफ है फैबरवरी के लिए, खुद को कितना गिरा चुका हूं मैं। जॉन एलिया, कौन एलिया? जॉन एलिया। लो जी नाज़रीन, अजमान अजमान मेरा एहसान, अरे नादान कि मैंने तुझसे किया है व्यापार। मैंने अजमान दे विच पहली बार इस शो कर लेंगे। उत्थे एक रेस्टोरेंट है जनाब जी, ओदा नाम हैगा वा डीके। डीके का मतलब है, डीके का मतलब दस्तरखान। डीके का मतलब है कि दस्तरखान, और शॉर्ट में उन्होंने कहा डीके, पूरा नाम है दस्तरखान। किस जगह पे? जगह जगह पे है, ठीक है जी। शीशा कैफे हो या दिल हो, आखिर टूट जाता है। लो जी नाजरीन, ਉਹ ਨਾ ਸ਼ੀਸ਼ਾ ਕੈਫੇ ਵੀ ਆ, ਰੈਸਟੋਰੈਂਟ ਵੀ ਆ, ਸਾਰਾ ਕੁਝ ਹੀ ਆ। ਤੇ ਜਿੰਨੀਆਂ ਮੇਰੀਆਂ ਫੈਮਲੀਆਂ ਨੇ, ਅਜਮਾਨ ਦੇ ਵਿੱਚ ਬਹੁਤ ਫੈਮਲੀਆਂ ਨੇ ਯਾਰ, बहुत ज्यादा। ਅਜਮਾਨ ਵਾਲੇ ਵਿਚਾਰੇ ਇਧਰ ਆ ਵੀ ਨਹੀਂ ਸਕਦੇ। अजमान तू मेरा तोड़ देता। ਲੋ ਜੀ, ਅਜਮਾਨ ਦੀਆਂ ਫੈਮਲੀਆਂ ਪਹਿਲੀ ਤਰੀਕ ਨੂੰ ਐਡਰੈਸ ਬਤਾਇਆ ਜਾਏ ਕਿੱਥੇ ਆਉਣਾ ਉਹਨਾਂ ਨੇ। अच्छा जी, ए जी दस्तरखान रेस्टोरेंट एंड कैफे, राशिदिया अजमान। दस्तरखान रेस्टोरेंट एंड कैफे, राशिदिया अजमान, अजमान, ऑपोजिट राशिदिया टावर B7। ऑपोजिट राशिदिया। अच्छा, राशिद तो राशिदिया, राशिद तो राशिद। हाँ, राशिदिया मतलब टावर, ऑपोजिट राशिदिया टावर B7। B7। ठीक है जी। मोबाइल नंबर बोल दा। ਆ ਮੋਬਾਈਲ ਨੰਬਰ ਆ, ਮੋਬਾਈਲ ਨੰਬਰ ਉੱਤੇ ਚਲਾ ਦੇਣੇ ਨਾ ਆਪਾਂ। बुकिंग फॉर बुकिंग ਵਾਸਤੇ ਕਿ ਤੁਸੀਂ ਟੇਬਲ ਟੂਬਲ ਬੁੱਕ ਕਰਾਉਣਾ, रिजर्वेशन पट्टी चला दियो। आओ पट्टी चल ਆ ਬਰਫ ਵਾਲੀ ਪੱਟੀ ਚਲਾਤੀ ਮੈਂ ਉੱਤੇ ਪੂਰੀ। ਠੀਕ ਹੈ ਜੀ। ਤੇ ਨਾਜ਼ਰੀਨ, ਤੁਸੀਂ ਉੱਥੇ ਆਉਣਾ ਲਾਜ਼ਮੀ ਤੇ ਇੰਜੋਏ ਕਰਾਂਗੇ। ਕਾਫੀ ਦਿਨ ਹੋ ਗਏ ਤੁਹਾਡਾ ਮੁਲਾਕਾਤ ਨਹੀਂ ਹੋਈ। ਉਹ ਮੈਨੂੰ ਨਾਂ ਭੁੱਲ ਜਾਂਦੇ ਨੇ ਯਾਰ, ਉਹ ਸਾਡੇ ਜਿਹੜੇ ਇੱਥੇ, ਉਹ ਜਿਹੜੇ ਕੀ ਨਾਂ ਸੀ ਉਹਨਾਂ ਦਾ, ਹਸਬੈਂਡ ਵਾਈਫ 3-4 ਜਣੇ ਜਿਹੜੇ ਨੇ, ਯਾਨੀ ਲਹਿਦਾ ਜੋੜੇ ਨੇ ਲਹਿਦਾ। ਉਹ ਨਹੀਂ, ਉਹਨਾਂ ਦਾ ਮੇਰੀ ਗੱਲ ਵੀ ਹੁੰਦੀ ਯਾਰ, ਮੈਨੂੰ ਨਾਂ ਉਹਨਾਂ ਦਾ ਭੁੱਲਦਾ। ਬਾਜੀ ਸਭਾ ਜਿਹੜੀ ਆ, ਤੇ ਉਹਨਾਂ ਦੇ ਹਸਬੈਂਡ ਜਿਹੜੇ ਨੇ, ਉਹ ਜਿਹੜੇ ਭਾਜੀ, ਤੇ ਹੋਰ ਵੀ ਜਿਹੜੇ अलग जोड़े ने। निजाम भाई भी अलग जोड़े। ਨਿਜ਼ਾਮ ਭਾਈ ਵੀ ਆਉਣਗੇ। आ रहे ने। ਆ ਰਹੇ ਨੇ ਕਿਹਾ ਤੂੰ? ਓਏ ਨਿਜ਼ਾਮ ਭਾਈ ਨਾਲ ਬਹੁਤ ਸ਼ੁਕਰ ਲੱਗੇਗਾ। ਨਿਜ਼ਾਮ ਭਾਈ ਆ ਰਹੇ, ਸਾਰੇ ਆ ਰਹੇ ਨੇ, ਤੇ ਸ਼ੋਅ ਕਰਾਂਗੇ ਤੇ ਮਜ਼ਾ ਕਰਾਂਗੇ, ਖਾਵਾਂ ਪੀਵਾਂਗੇ। ਤੇ ਬਸ ਆ ਜਾਓ। ਫਸਟ ਫੈਬ ਡੇਟ ਹੈ, ਫਸਟ ਫੈਬ 8 PM। 8 PM। या 8 PM यानी कि रात ਨੂੰ 8 ਵਜੇ। यस। 8 PM 1 फरवरी 2023। ਰਾਸ਼ਿਦੀਆ ਟਾਵਰ ਦੇ ਸਾਹਮਣੇ B7, ਤੇ ਉਹਦਾ ਨਾਮ ਆ ਕੈਫੇ ਦਾ DK। थल्ले पट्टी चला दियो ना यार। DK ਯਾਨੀ ਕਿ ਦਸਤਰਖਾਨ। ਇਹ ਨਾ ਹੋਵੇ ਸਜਾਦ ਜਾਨੀ ਤੁਹਾਨੂੰ ਉੱਥੇ ਬਹਿ ਕੇ DK ਤੇ ਤੁਸੀਂ ਆਓ ਹੀ ਨਾ, हाँ ਹੈ ਨਾ। नहीं अजमान वाले बहुत बहुत ਉਹਨਾਂ ਦੀ ਫਰਮਾਇਸ਼ ਤੇ ਕੀਤਾ ਹੈ। ਹਾਂ, ਅਜਮਾਨ ਆਉਣਾ। ਦੁਬਈ ਵੀ ਜਿਹੜੇ ਨੇ, ਉਹ ਵੀ ਭਾਵੇਂ ਅਜਮਾਨ ਆ ਜਾਣ ਯਾਰ, ਸ਼ੁਗਲ ਮੇਲਾ ਲਾਵਾਂਗੇ। बहुत देर हो गई यार, मुलाकात नहीं हुई। मीटअप इंग्लिश में बात करो ना, you know। Let's meet up bro। Yes, let's meet up my YouTube and my social media family. Please coming to first Feb, राशिदिया एक ही है। राशिदिया, राशिद तो रशीद तो रशीदिया, हाँ राशिदिया। और राशिदिया यार, राशिदिया। हाँ, मैं तो क्या ना राशिदिया। फोन नंबर मैं लिख दिते हैं, कोई टेबल शेबल बुक कराना होवे, कोई वादा घाटा, कोई तुसी वो सारा कर लेना। ठीक है, लोकेशन नहीं मिल रही। हाँ, को ਵੱਡਾ लोकेशन भेज देंगे। ਵੱਡਾ ਥੀਮ ਤੁਸੀਂ ਪਾਉਣਾ ਹੋਵੇ ਕੋਈ, ਉੱਥੇ ਹੋਣ ਕੋਣਗੇ, ਉੱਥੇ ਆ ਕੇ 12 ਜਣਾਂ ਦੇ ਵੱਜਣਾ ਹੋਵੇ, ਸਾਡਾ ਵੱਜੋ ਆ ਉੱਥੇ।
ਬਕੌਲ ਖਾਵਰ ਉਹਦੀ ਕਰੈਕਟਰ ਆ ਖਾਵਰ ਹਾਂ ਉਹਦੀ ਬੋਲੀ ਹੋਰ ਤਰ੍ਹਾਂ ਦੀ ਉਹੀ ਖਾਵਰ ਹਾਂ ਆਪਣਾ ਇੱਕ ਦਿਨ ਉਹਦੀ ਵੀਡੀਓ ਵੀ ਡਾ ਦਿੱਤੀ ਯਾਰ ਨਾਜ਼ਰੀਨ ਉਹਦੇ ਚ ਕੁਝ ਇਹਦੇ ਕੋਲ ਐਡੀਟਿੰਗ ਨਹੀਂ ਨੈਸ਼ ਕੋ ਸਹੀ ਹੋਈ ਐਡੀਟਿੰਗ ਚ ਇਹਨੇ ਮਸਲਾ ਕੀਤਾ ਤੂੰ ਐਡੀਟਿੰਗ ਚ ਕੱਟ ਦਿੰਦਾ ਉਦੋਂ ਦੀਆਂ ਗੱਲਾਂ ਤੇ ਬਾਕੀ 3 ਮਿੰਟ ਰਹਿ ਜਾਣੇ ਸੀ ਉਹ ਯਾਰ ਉਹਨੂੰ ਵਿਚਾਰੇ ਸਾਰੇ ਛੇੜਨ ਦੇ ਕਹਿੰਦੇ ਖਾਵਰ ਭਾਈ ਤੁਹਾਡੇ ਨਾਲ 12-13 ਸਾਲ ਵਾਲਾ ਸ਼ੋਅ ਕਰਨਾ ਇੱਕ ਕਸਮੇ ਵੀ ਤੂੰ ਉਹਦਾ ਸ਼ੋਅ ਹੀ ਡਾਤਾ ਅੱਛਾ ਇਸ ਸ਼ੋਅ ਨੂੰ ਸਿੱਧਾ ਜਾਣਦੇ ਹੋ ਚਲੋ ਠੀਕ ਆ ਅੱਛਾ ਜੀ ਨਾਜ਼ਰੀਨ ਯਾਰ ਨਾਜ਼ਰੀਨ ਮਾਫੀ ਦੇ ਦਿਆ ਕਰੋ ਯਾਰ ਵਿੱਚ ਯਾਰ ਆ ਯਾਰ ਗਲਤੀ ਹੋ ਜਾਂਦੀ ਆ ਮਾਫੀ ਜਿੱਦਾਂ ਬਾਕੀ ਘਰਦਿਆਂ ਨੂੰ ਮਾਫੀ ਦੇ ਦੇਣਾ ਛੋਟੇ ਭਰਾ ਨੂੰ ਵੱਡੇ ਭਰਾ ਨੂੰ ਚਲੋ ਕੋਈ ਨਹੀਂ ਪਾਇਣ ਸੀ ਗਲਤੀ ਸਾਨੂੰ ਵੀ ਤਾਂ ਮਾਫੀ ਦੇ ਦਿਆ ਕਰੋ ਯਾਰ ਬਾਜ਼ ਆਣਾ ਯਾਰ ਇਹ ਨੈਸ਼ ਦੀ ਵਜ੍ਹਾ ਤੋਂ ਇਹਨੇ ਐਡੀਟਿੰਗ ਦੇ ਵਿੱਚ ਨਹੀਂ ਕੱਟਿਆ ਕੁਝ ਬਾਅਦ ਚ ਸਾਰਾ ਪ੍ਰੋਗਰਾਮ ਜੁੜਾਇਆ ਬਾਅਦ ਚ ਤੇ ਤੂੰ ਪਹਿਲੇ ਥੋੜੀ ਐਡੀਟਿੰਗ ਕਰ ਲਾ ਚਵਾ ਤੇ ਦੇਣਾ ਪਾ ਦਿਓ ਕਿਸੇ ਇੱਕ ਨੂੰ ਚਾਹੀਦਾ ਹੁੰਦਾ ਕੋਈ ਇੱਕ ਦਾ ਜ਼ਿੰਮੇਵਾਰੀ ਇੱਕ ਅੱਛਾ ਇਹ ਕਿਸ ਦਿਨ ਇਦਾਂ ਹੋਣਾ ਅਸੀਂ ਹੋਟਲ 'ਚ ਬੈਠੇ ਨਾ ਜਿੱਦਾਂ ਅਸੀਂ ਬੋਲ ਰਹੇ ਨਾਲ ਦੇ ਕਮਰੇ ਲੈਣੇ ਆਉਣਾ ਉਹਨੇ ਕਹਿਣਾ ਪਾਇਣਾ ਇੱਕ ਸਾਹਮਣੇ ਵੀ ਹੋਟਲ ਹੈ ਉਹ ਉੱਥੇ ਚੱਲ ਜਾਓ ਨਹੀਂ ਅਗਰ ਮਹਿੰਗਾ ਵੀ ਹੋਵੇ ਪੈਸੇ ਮੈਂ ਦੇ ਦਿਆਂਗਾ ਲੇਕਿਨ ਦਫਾ ਹੋ ਜਾਓ ਇੱਥੋਂ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੇ ਪਹੁੰਚ ਜਾਣਾ ਉੱਥੇ ਅੱਜ ਨਾ ਮੈਂ ਜਿੱਥੇ ਗਿਆ ਸੀ ਨਾ ਗੱਭਰੂ ਦੇ ਨਾਲ ਅੱਛਾ ਇੱਥੇ ਇਹ ਧਿਆਨ ਨਾਲ ਮਾਈਕ ਲੱਗਾ ਲੋ ਸਟੈਂਡ ਚੈੱਕ ਕਰੋ ਉਹਦਾ ਸਟੈਂਡ ਚੈੱਕ ਕਰੋ ਮਾਈਕ ਦਾ ਤੇਰੇ ਮਾਈਕ ਨਿਕਲਿਆ ਇਹਦੇ ਤੇ ਕਰੀਮ ਲਾ ਆਓ ਇਹ ਤੇ ਥੋੜਾ ਥੋੜਾ ਨਾ ਡੇਲੀ ਇੱਥੇ ਮਸਾਜ ਕਰਿਆ ਅੱਜ ਨਾ ਜਿੱਥੇ ਗਿਆ ਨਾ ਉੱਥੇ ਸਾਜੀ ਉਹ ਕਿਹੜਾ ਕੈਫੇ ਸੀ ਰੰਗੀਲਾ 1 ਹੁਣ ਰੰਗੀਲਾ 2 ਵੀ ਬਣ ਗਿਆ ਨਾ ਇੱਥੇ ਰੱਖ ਲਓ ਬਾ ਉਹ ਜਿਹੜੇ ਮੇਰੇ ਦੋਸਤ ਨੇ ਅਬਦੁਰ ਰਹਿਮਾਨ ਸਾਹਿਬ ਉਹਨਾਂ ਦਾ ਪਠਾਨ ਜਿਹੜੇ ਨੇ ਤੇ ਉਹ ਰੰਗੀਲਾ 1 ਚ ਮੈਂ ਗਿਆ ਤੇ ਸਾਰੇ ਸੈਲਫੀਆਂ ਲੈ ਰਹੇ ਤੇ ਇੱਕ ਅਰਬੀ ਆਇਆ ਅੱਛਾ ਤੇ ਇੱਕ ਬੰਦਾ ਆਇਆ ਕਹਿੰਦਾ ਭਾਜੀ ਮੁਕਾਮੀ ਲੋਕਲ ਮੁਲਸ ਪੈ ਹਾਂਜੀ ਨਿਜ਼ਾਮ ਮੈਂ ਕਿਹਾ ਸਲਾਮ ਅਲੈਕੁਮ ਹਾਂਜੀ ਨਹੀਂ ਉਹਨੇ ਕਿਹਾ ਜੀ ਹਜ਼ਾ ਫੈਨਤੁਨ ਉਹ ਨਿਜ਼ਾਮ ਭਾਈ ਨੇ ਤੁਹਾਨੂੰ ਮੈਂ ਕਿਹਾ ਫੈਨਤੁਨ ਕਹਿੰਦਾ ਯੈਸ ਉਹਨੇ ਖੋਲਿਆ ਭਾਈ ਮੇਰਾ ਚੈਨਲ ਸਬਸਕ੍ਰਾਈਬ ਮੈਂ ਕਿਹਾ ਯੂ ਅੰਡਰਸਟੈਂਡ ਲੈਂਗੁਏਜ ਪੰਜਾਬੀ ਹਾਂ ਕਹਿੰਦਾ no your body language you watch and I am happy ਕਹਿੰਦਾ ਮੈਂ ਤੈਨੂੰ ਵੇਖ ਕੇ ਹੱਸਦਾ ਰਹਿਣਾ ਤੁਸੀਂ ਹੱਸਦੇ ਨਾ ਜਦੋਂ ਮੈਂ ਵੀ ਨਾਲ ਹੱਸ ਪੈਣਾ ਤੇ ਭਾਈ ਉਹ ਨਿਜ਼ਾਮ ਸੀ ਕਮਲਾ ਨਹੀਂ ਸੀ ਮੇਰਾ ਡੋਲਣ ਮਾਹੀ ਅੱਛਾ ਹਾਂ ਤੇ ਡੋਲਣ ਮਾਹੀ ਤੇ ਉਹ ਉੱਥੇ ਬਹਿ ਗਿਆ ਜਾ ਕੇ ਫਿਰ ਮੈਂ ਸਟੇਜ ਤੇ ਗਿਆ ਸਭ ਤੋਂ ਪਹਿਲੇ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਮੈਂ ਕਿਹਾ ਥੈਂਕ ਯੂ ਸਰ ਥੈਂਕ ਯੂ ਵੀ ਇੰਜ ਕਰੇ ਫਿਰ ਬਾਕੀ ਇੱਧਰ ਬੈਠੇ ਸੀ ਫੈਸਲਾਬਾਦ ਦੇ ਮੁੰਡੇ ਬੜੇ ਖੱਪ ਆ ਰਹੇ ਸੀ ਉਹਨਾਂ ਨੇ ਬੜਾ ਪਿਆਰ ਮੁਹੱਬਤ ਸ਼ੁਕਰ ਲੱਗਾ ਪਹਿਲੇ ਮੈਂ ਉਹਨਾਂ ਨੂੰ ਕਿਹਾ ਲਓ ਜੀ ਮੈਂ ਜਦੋਂ ਵੀ ਇਸ ਕੈਫੇ 'ਚ ਆਇਆ ਨਾ ਸਾਰੇ ਇੱਧਰ ਬੈਠੇ ਹੁੰਦੇ ਆ ਲੇਕਿਨ ਆ ਜਿਹੜਾ ਮਾਲਕ ਆ ਨਾ ਚਵਲਾਂ ਨੇ ਹਮੇਸ਼ਾ ਇਸ ਨੁੱਕਰ 'ਚ ਪਾਈਆਂ ਹੁੰਦੀਆਂ ਉਸ ਤੋਂ ਬਾਅਦ ਮੈਂ ਕਿਹਾ ਯਾਰ ਇਹ ਗੁੱਸਾ ਨਾ ਕਰ ਜਾਣ ਹਾਂ ਤੇ ਕਹਿੰਦਾ ਤੂੰ ਆਪ ਕੀ ਮੈਂ ਕਿਹਾ ਮੈਂ ਵੀ ਚਵਲ ਮੈਂ ਵੀ ਉਧਰ ਪਾਸੇ ਪਾਵਾਂ ਉਹ ਠੰਡੇ ਹੋ ਗਏ ਬਰਾਬਰ ਹੋ ਗਿਆ ਹਾਂ ਆਹੋ ਯਾਰ ਫੈਸਲਾਬਾਦ ਅਸੀਂ ਇਹ ਵੀ ਗੱਲ ਕਰਕੇ ਉਸਤਾਦ ਜੀ ਤੂੰ ਦੇਖ ਲਾ ਬੜੀ ਅੱਲਾ ਦੀ ਕਰਮ ਨਵਾਜ਼ੀ ਆ ਮੈਂ ਕੁਝ ਕਹਿ ਦੇਵਾਂ ਤੇ ਉਹ ਭਰਾਵਾਂ ਵਾਂਗੂ ਯਾਰਾਂ ਦੋਸਤਾਂ ਵਾਂਗੂ ਬਰਦਾਸ਼ਤ ਕਰ ਲੈਂਦੇ ਆ ਹਾਂ ਨਹੀਂ ਤੇ ਤੈਨੂੰ ਪਤਾ ਇੱਥੇ ਭਰਾਵਾਂ ਵਾਂਗੂ ਪੈ ਜਾਂਦੇ ਉਹ ਹਾਂ ਸਹੀ ਗੱਲ ਆ ਲੋ ਜੀ ਨਾਜ਼ਰੀਨ ਦੇ ਵਿੱਚ ਬੈਠਾ ਤੇ ਅਸੀਂ ਓਏ ਉਸਤਾਦ ਤੈਨੂੰ ਮੈਂ ਕੀ ਦੱਸਾਂ ਇਹ 2 ਵਾਕਿਆਤ ਹੋਏ ਨੇ ਉਦੋਂ ਵੀ ਬੜਾ ਮਜ਼ਾ ਆਇਆ ਸੀ ਸਾਨੂੰ ਤੇ ਕੱਲ ਵੀ ਬੜਾ ਮਜ਼ਾ ਆਇਆ ਤੈਨੂੰ ਇੱਕ ਹੋਰ ਵਾਕਿਆ ਸੁਣਾਉਣਾ ਅੱਛਾ ਦੁਬਈ ਦਾ ਨਾ ਨਹੀਂ ਇੱਕ ਹੋਰ ਸੁਣਾਉਣਾ ਉਦੋਂ ਤੂੰ ਨਹੀਂ ਸੀਗਾ ਨਾਲ ਅੱਛਾ ਆ ਜਿਹੜਾ ਨਹੀਂ ਬੱਸ ਸਟੈਂਡ ਕੀ ਮੈਟਰੋ ਦੇ ਸਟੇਸ਼ਨ ਤੇ ਨਾ ਕਾਰਡ ਨਹੀਂ ਉਹਦਾ ਥੱਲੇ ਉਤਰ ਕੇ ਜਾਈਦਾ ਮੇਰਾ ਕਾਰਡ ਨਹੀਂ ਲੱਗ ਰਿਹਾ ਅੱਛਾ ਤੇ ਮੈਂ ਨਾ ਖੜਾ ਤੇ ਉਹ ਇਹ ਵੀ ਨਹੀਂ ਦੱਸ ਰਿਹਾ ਵੀ ਬੈਲੈਂਸ ਮੁੱਕਾ ਕੋਈ ਐਰਰ ਆ ਗਿਆ ਤੇ ਕਰੈਕਟਰ ਨਾ ਮੇਰੇ ਨਾਲ ਦੇਖੀ ਜਾ ਰਿਹਾ ਨਾਲ ਦੀਵੂ ਖੜਾ ਦੇਖੀ ਜਾ ਰਿਹਾ ਤੇ ਅੱਗੇ ਕਹਿੰਦਾ आप इंडियन मैं कहा जी उत्तर प्रदेश सॉरी कहना भाईजान एक हमारे फैसलाबाद का बंदा है वो बिल्कुल आप जैसा अल्लाह दी कसम बस अच्छा पुट्ठा हाँ कहना हमारे एक फैसलाबाद का बंदा है वो बिल्कुल आप जैसा सर भाई अपन तो इंडिया से आए यार उत्तर प्रदेश ਤੇ ਤੂੰ ਇਥੋਂ ਉੱਤਰ ਪ੍ਰਦੇਸ਼ ਚੱਲ ਅਸੀਂ ਉੱਤਰ ਪ੍ਰਦੇਸ਼ ਉਹ ਵਿਚਾਰਾ ਮੇਰੇ ਕੋ ਮਾਫੀਆਂ ਮੰਗ ਕੇ ਚਲਾ ਗਿਆ ਦੀਵੂ ਨੂੰ ਪੁੱਛੀ ਸਵੇਰੇ ਆਹੋ ਦੀਵੂ ਕਹਿੰਦਾ ਜੇ ਭਾਜੀ ਨੂੰ ਬੁਲਾ ਜੈਨਵਨ ਕਹਿੰਦਾ ਭਾਜੀ ਮੈਂ ਕਿਹਾ ਮੈਂ ਇੰਡੀਆ ਦਾ ਵਾਂ ਯਾਰ ਮੇਰਾ ਇੰਡੀਅਨ ਫੇਸ ਆ ਮੈਨੂੰ ਸ਼ੁਰੂ ਤੋਂ ਮੈਨੂੰ ਇਹ ਸਭ ਤੋਂ ਪਹਿਲੇ ਮੈਨੂੰ ਪਤਾ ਕਿੰਨੇ ਕਹੀ ਸੀ ਗੱਲ ਉਹਦਾ ਮੈਂ ਨਾਂ ਨਹੀਂ ਲੈਣਾ ਹੁਣ ਤੇ ਉਹ ਬਹੁਤ ਮਸ਼ਹੂਰ ਹੋ ਗਿਆ ਬੰਦਾ ਉਦੋਂ ਨਹੀਂ ਸੀ ਕੁਝ ਵੀ ਮੈਨੂੰ ਸ਼ੱਕ ਪੈ ਗਈ ਉਹਨੇ ਮੈਨੂੰ ਪਹਿਲੇ ਸੱਟੇ ਲਾਹੌਰ ਮੈਂ ਗਿਆ ਕੋ 18-20 ਸਾਲ ਪਹਿਲੇ ਤੇ ਉਹਨੇ ਮੈਨੂੰ ਇੰਜ ਵੇਖਿਆ ਉਹਨੇ ਕਿਹਾ ਯਾਰ ਸਜਾਦ ਤੇਰਾ ਇੰਡੀਅਨ ਫੇਸ ਆ ਤੇ ਹੁਣ ਅਗਲੀ ਗੱਲ ਸੁਣੋ ਨਾਜ਼ਰੀਨ ਤੁਹਾਨੂੰ ਮਜ਼ੇ ਦੀ ਗੱਲ ਸੁਣਾਵਾਂ ਇੱਕ ਵਾਰੀ ਨਾ ਅਸੀਂ ਅੱਛਾ ਇਸ ਤੋਂ ਇਲਾਵਾ ਵਾਕਿਆ ਇਹਦਾ ਹਾਂ ਹੁਣ 2 ਵਾਕਿਆ ਹੋਰ ਤੈਨੂੰ ਸੁਣਾਉਣ ਲੱਗਾ ਜਿਹੜੇ ਸੇਮ ਇੱਕ ਪਹਿਲੇ ਹੋਇਆ ਤੇ ਇੱਕ ਕੱਲ ਪਰਸੋਂ ਹੋਇਆ ਅਸੀਂ ਨਾ
ਉਹ ਨਾ ਜੀਸੀ ਯੂਨੀਵਰਸਿਟੀ ਹੈ ਫੈਸਲਾਬਾਦ, ਉਹਦੇ ਸਾਹਮਣੇ ਨਾ ਉਹ 버ਗਰ ਵਾਲਾ ਖੋਲਿਆ ਬੜਾ ਡਾਕਟਰ ਸੋਸੇ, ਸੌਸੀ ਸੌਰੀ। ਠੀਕ ਹੈ ਜੀ। ਤੇ ਨਾ ਉਹ ਮੇਰੇ ਦੋਸਤ ਨੇ, ਉਹ ਜਿੱਥੇ ਵੀ ਕੋਈ ਬਣਾਉਂਦੇ ਨਾ ਬ੍ਰਾਂਚ, ਉਹ ਮੈਂ ਹੀ ਜਾਣਾ ਉੱਥੇ। ਤੇ ਉਹ ਮੈਂ ਫੈਸਲਾਬਾਦ ਜੀਸੀ ਦੇ ਸਾਹਮਣੇ ਵੀ ਚਲਾ ਗਿਆ। ਓਕੇ। ਉੱਥੇ ਨਾ ਹੁਣ ਇੱਕ ਪਠਾਨ ਖੜਾ, ਪਠਾਨ ਭਾਈ ਨਾ ਸਾਡੇ ਬੜੇ ਪਿਆਰ ਵਾਲੇ ਮਾਸੂਮ ਹੁੰਦੇ ਨੇ, ਪਖਤੂਨ, ਤੇ ਨਾ ਚਾਹ ਬਹੁਤ। ਤੇ ਨਾ ਉਹ ਨਾ ਮੁੰਡੇ ਤਸਵੀਰਾਂ ਖਿੱਚ ਰਹੇ ਨੇ ਮੇਰੀਆਂ, ਤੇ ਉਹ ਆਏ ਨੇ ਖਾਨ ਸਾਹਿਬ, ਤੇ ਆ ਕੇ ਨਾ ਮੋਬਾਈਲ ਕਿਸੇ ਦਾ, ਤਸਵੀਰਾਂ ਕੋਈ ਖਿੱਚ ਰਹੇ ਮੁੰਡੇ ਮੇਰੀਆਂ, ਤੇ ਉਹ ਇਧਰੋਂ ਆਏ ਨੇ, ਇਹਦਾ ਗੌਰ ਕਰਨਾ ਬਰੀਕੀ ਤੇ ਗੱਲ, ਇਧਰੋਂ ਆਏ ਨੇ ਤੇ ਮੇਰੇ ਨਾਲ ਖਲੋ ਕੇ ਨਾ, ਤੇ ਕਹਿੰਦਾ बड़ा जरा हमारी भी खींचो यार, जरा यादगार रहता है। सुन तो ला ना, उन्हें खिंच ली ते सलाम लेके चला गया। तस्वीर भी नहीं ली, तस्वीर उन्होंने मोबाइल चा, ते यादगारी कहना रहता है जरा, तेरे को यादगारी रहता है। मैं तुम्हें भी याद रहेगा। मैं कहा खान साहब बात सुनो, कहता क्या हुआ भाई? मैं कहा आप इनको जानते हैं? कहता नहीं। मैं कहने का नंबर है आपके पास? कहता नहीं। तो मैं कहा इनके मोबाइल में तस्वीर याद, कहता यार वो भी देखेंगे, यादगार रहेगा, मैं भी देखूंगा। हाँ, मैं भी सोचूंगा। चला गया। अच्छा मेरी गल सुनो, ਉਹ ਕਹਿੰਦਾ ਉਹ ਕਿਹੜਾ ਯਾਦਗਾਰ ਭਾਈ, ਉਹਨੇ ਉਸ ਟਾਈਮ ਡਿਲੀਟ ਕਰਤੀ। ਤੇ ਉਹ ਖਾਨ ਸਾਹਿਬ ਚਲੇ ਗਏ ਨੇ ਆਪਣੇ ਇਸ ਚੱਕਰ ਚ ਕਿ ਵੀ ਮੈਂ ਵੀ ਯਾਦਗਾਰ ਤਸਵੀਰ ਖਿਚਾ ਲਈ। ਦੇਖੋ ਮੇਰੀ ਗੱਲ ਸੁਣੋ, ਯਾਦਗਾਰ ਤੇ ਤੁਸੀਂ ਉਹਨੂੰ ਯਾਦ ਰੱਖਿਆ ਨਾ ਵਾਕਿਆ, ਹਾਂ ਯਾਦਗਾਰ ਹੋ ਗਈ ਨਾ, ਇਹ ਯਾਦਗਾਰੀ ਹੈ, ਸੇਮ ਇਦਾਂ ਹੀ ਨਾ। ਅੱਛਾ ਇੱਕ ਹੋਰ ਵਾਕਿਆ ਹੁਣ, ਹਾਂ ਕੱਲ ਪਰਸੋਂ ਹੋਇਆ ਜਿਹੜਾ ਮਰੀਨਾ ਰਾਤੀ ਮਰੀਨਾ ਦੇ ਵਿੱਚ, ਉਹ ਨਾ ਹੁਣ ਕਰੈਕਟਰ ਨਾ ਮਤਲਬ ਆਇਆ, ਪਹਿਲੇ ਉਹਨੇ ਆਪਣੀ ਖਿੱਚ ਲਈ ਤਸਵੀਰ, ਖਿੱਚ ਕੇ ਤੇ ਹੁਣ ਅਸੀਂ ਆਪਸ ਚ ਸਾਰੇ, ਮੈਂ ਇਹ ਦੀਵੂ ਉਹਦੀ ਵਾਈਫ, ਉਸ ਤੋਂ ਬਾਅਦ ਹੋਰ ਇੱਕ ਦੋ ਜਣੇ, ਅਸੀਂ ਉਹਨੂੰ ਤੇ ਖੜੇ ਆ, ਤੇ ਅਸੀਂ ਉਹਨੂੰ ਕਿਹਾ ਯਾਰ ਸਾਡੀ ਗਰੁੱਪ ਫੋਟੋ ਬਣਾ ਦੇ, ਬੜਾ ਅੱਛਾ এনवायरमेंट ਆਈ ਉਹ ਸਾਰਾ। ਤੇ ਹੁਣ ਗਰੁੱਪ ਫੋਟੋ ਨਹੀਂ ਬਣਾ ਰਿਹਾ, ਕਹਿੰਦਾ ਸੈਲਫੀ ਬਣਾਉਣੇ ਆ, ਇੰਜ ਕਰਕੇ ਆਪ ਵੀ ਵਿੱਚ ਆ ਰਿਹਾ। ਮੇਰਾ ਮੋਬਾਈਲ ਆ, ਦੱਸ ਨਾ ਮੇਰੇ ਕੋ ਨੰਬਰ, ਨਾ ਉਹਦੇ ਕੋ ਮੇਰਾ ਨੰਬਰ, ਤੇ ਕੋਈ ਪਤਾ ਨਹੀਂ, ਕਹਿੰਦਾ ਸੈਲਫੀ ਬਣਾਉਣੇ ਆਪ, ਮੇਨ ਆ ਕੇ ਨਾ ਤਸਵੀਰ ਖਿੱਚ ਕੇ ਸਾਨੂੰ ਫੋਨ ਫੜਾ ਕੇ ਚਲਾ ਗਿਆ। ਇਹ ਕੀ ਕੌਮ ਆ ਯਾਰ, ਇਹੀ ਸਾਡਾ ਚੱਕਰ, ਅੱਲਾ ਦੀ ਕਸਮ ਪੁੱਛ ਤਾਂ ਸਹੀ, ਇਹੀ ਚੱਕਰ ਹੋ ਰਿਹਾ ਸਾਡਾ। ਉਹਨੂੰ ਉਹ ਤਸਵੀਰ ਹਾਲੇ ਵੀ ਹੋਣੀ ਆ, ਕੀ ਫਾਇਦਾ? ਉਹ ਤਸਵੀਰ ਕਿੱਥੇ ਹੋ ਯਾਰ? ਮੈਂ ਤਸਵੀਰ ਲਾ ਦਿੰਦਾ, ਉਹਦੀ ਤਸਵੀਰ ਵੀ ਹੈਗੀ ਹੈ, ਆਦਰਾ ਵੇਖਣਾ। ਅਸੀਂ ਉਹਨੂੰ ਕਿਹਾ ਯਾਰ ਤੂੰ ਨਾ ਭਾਈ ਜਰਾ ਹਮਾਰੀ ਗਰੁੱਪ ਫੋਟੋ ਬਣਾ ਦੋ। ਅੱਛਾ ਤੇ ਉਹਨੇ ਆਪ ਵੀ ਨਹੀਂ ਲਈ ਤਸਵੀਰ, ਤੁਹਾਡੇ ਕੋਲ ਮੰਗੀ ਵੀ ਨਹੀਂ ਮੰਗੀ, ਤੇ ਚਲਾ ਗਿਆ। ਸੈਲਫੀ ਖਿੱਚ ਕੇ ਸਾਡੇ ਨਾਲ ਮੇਨ ਆਪ ਅੱਗੇ ਹੋਇਆ ਤੇ ਚਲਾ ਗਿਆ। ਤੇ ਕੀ ਫਾਇਦਾ? ਕੁਛ ਵੀ ਨਹੀਂ, ਸਾਡਾ ਵੀ ਬੇੜਾ ਗਰਕ ਕਰ ਗਿਆ। ਆਹੋ ਮੇਨ ਤੇ ਆਪ ਆ ਗਿਆ। ਆਹੋ ਉਹ ਜਿਵੇਂ ਭਾਈ ਜਾਜ ਕੈਸਰ ਕਹਿੰਦੇ ਹੁੰਦੇ ਸੀ, ਯਾਰ ਇਹ ਚੰਗਾ ਕੰਮ ਆ, ਸੈਲਫੀ ਕਿਸੇ ਨੂੰ ਕੋਈ ਖਿੱਚੋ, ਟਗੇ ਦਾ ਬੰਦਾ ਨਹੀਂ ਹੁੰਦਾ, ਆਪ ਮੇਨ ਹੋਇਆ ਹੁੰਦਾ। ਤੇ ਜਿੱਡਾ ਮਰਜ਼ੀ ਵਾ ਜੱਟ ਉਹ ਪਿੱਛੇ ਐ ਕਰਕੇ ਖਲੋਤਾ। ਆਹੋ ਉਹ ਮਸਾ ਪੂਰਾ ਆਂਡਿਆ ਹੁੰਦਾ। ਉੱਤੋਂ ਇੱਕ ਹੋਰ ਸਟਾਈਲ ਆ, ਅੱਧੀ ਤਸਵੀਰ ਲੈਣੀ ਇੰਨੀ, ਜਿਹੜੀ ਆਪ ਹੋਣਾ ਨਾ ਪੂਰਾ ਨਹੀਂ ਮੂੰਹ ਲਿਆਉਣਾ, ਅੱਧਾ ਹਾਫ ਲੈਣਾ ਤੇ ਬਾਕੀ ਪਿੱਛੇ। ਉਹ ਸਾਡੀ ਤਸਵੀਰ ਦਾ ਕੈਸਾ ਬੇੜਾ ਕਰ ਗਿਆ। ਆਹੋ ਪਿੱਛੇ ਰੈਜ਼ੋਲੂਸ਼ਨ ਹੀ ਮਾਰ ਕੇ ਹਾਂ ਵੀ ਤੂੰ ਉਦਾਂ ਕਹਿੰਦਾ ਭਾਈ ਮੈਂ ਨਹੀਂ ਖਿੱਚਦਾ, ਉਹ ਲੱਗਦਾ ਆਮ ਹੀ ਬੰਦੇ ਖਲੋਤੇ ਕੋਈ ਹੈ। ਆਹੋ ਤੇ ਆਪ ਕਿੱਡਾ ਮੂੰਹ ਆਇਆ। ਆਹੋ ਪੂਰਾ ਆਇਆ। ਆਹੋ ਜਿਹਨੂੰ ਕਹਿ ਰਹੇ ਗਰੁੱਪ ਫੋਟੋ ਖਿੱਚ ਦੋ ਸਾਡੀ, ਉਹ ਆਪ ਹੀ ਮੇਨ ਹੋਣ ਦੀ ਕੋਸ਼ਿਸ਼। ਉਹ 6x4 ਦਾ ਆਪਣਾ ਮੂੰਹ ਲੈ ਆਉਂਦੇ ਕਸਮੇ ਬਈ। ਟੈਕਸੀ ਵਾਲਾ ਵਾਕਿਆ, ਟੈਕਸੀ ਉਸਤਾਦ ਜੀ ਚਲਾਉਣ ਵਾਲਾ ਨਹੀਂ, ਜਿਹੜਾ ਅਸੀਂ ਬਾਹਰ ਖਲੋਤੇ ਆ ਤੇ ਅੰਦਰੋਂ ਆਵਾਜ਼ਾਂ ਦੇ ਕੇ ਕਹਿ ਰਿਹਾ ਜਾਨੀ ਭਾਈ, ਮਤਲਬ ਅਸੀਂ ਲੰਘ ਰਹੇ ਆਪਣੇ ਕੰਮ ਜਾ ਰਹੇ ਸਪੀਡ 'ਚ, ਕਹਿੰਦਾ ਖਲੋਵੋ ਵੀ ਤੂੰ ਬਾਹਰ ਆ। ਆਹੋ ਨਹੀਂ ਟੈਕਸੀ 'ਚ ਬੁਲਾ ਕੇ ਮੈਨੂੰ ਕਹਿੰਦਾ ਜਾਨੀ ਭਾਈ, ਤੇ ਮੈਂ ਦਰਸਾ ਗਿਆ ਬਾਰੀ 'ਚ, ਤੇ ਮੈਂ ਬਾਰੀ 'ਚ ਮੂੰਹ ਤੇ ਉਹ ਅੰਦਰੋਂ ਇੰਜ ਕਰਕੇ ਸੈਲਫੀ ਲੈ ਕੇ ਨਾ ਜਾਓ। ਆਹੋ ਇਹ ਉਹਦੀ ਗੱਡੀ ਆ, ਜਾਓ ਭਾਈ ਬੈਠਾ ਤੇ ਇੱਧਰ ਬੁਲਾਇਆ ਤੇ ਫੋਟੋ। ਇੱਕ ਬੰਦਾ ਆਇਆ ਉਹਦੀ ਤੈਨੂੰ ਮੈਂ ਸ਼ਰਾਫਤ ਦੀ ਇੰਤਹਾ ਦੱਸਦਾ। ਅੱਛਾ ਮੇਰਾ ਦਿਲ ਕਰੇ ਇਹਨੂੰ ਮੈਂ ਤਾਂ ਮੂੰਹ ਚੁੰਮ ਲਵਾਂ। ਵਾਹ ਹਾਂ ਆਇਆ ਤੇ ਮੇਰੇ ਕੋਲ ਆ ਕੇ ਨਾ ਤੇ ਇੰਜ ਵੇਖੀ ਯਾਰ। ਅੱਛਾ ਮੈਂ ਕਿਹਾ ਭਾਜੀ ਕੀ ਹੋਇਆ? ਕੁਛ ਨਹੀਂ। ਮੈਂ ਕਿਹਾ ਭਾਜੀ ਖੈਰ ਆ ਵੇਖੀ ਜਾ ਰਹੇ ਹੋ? ਮੈਂ ਵੀ ਫੈਸਲਾਬਾਦ ਦਾ। ਉਹ ਮੈਂ ਕਿਹਾ ਜੀ ਫੇਰ ਫੈਸਲਾਬਾਦ ਦਾ ਖੈਰ ਆ, ਤੁਸੀਂ ਇਦਾਂ ਵੇਖੀ ਜਾ ਰਹੇ ਹੋ? ਇਹ ਧਮਕੀ ਹੈ। ਤੇ ਹੁਣ ਅੱਗੋਂ ਤੋਂ ਸੁਣੇ ਕਹਿੰਦਾ ਮੈਂ ਅਕਬਰ ਚੌਕ ਦਾ ਜੀ। ਮੈਂ ਕਿਹਾ ਭਾਜੀ ਅਕਬਰ ਚੌਕ ਦੇ ਹੋ, ਫੈਸਲਾਬਾਦ ਦੇ ਹੋ, ਤੁਸੀਂ ਤਾਂ ਟਿਕ ਹੀ ਲਾਈ ਅੱਲਾ ਮਫਦ। ਖੈਰ ਆ ਦੱਸੋ ਇੱਧਰ ਆਓ ਮੇਰਾ ਵੀਰ ਤੁਸੀਂ। ਨਹੀਂ ਬਸ। ਤੇ ਮੈਂ ਕਿਹਾ ਕੋਈ ਸੈਲਫੀ ਸੁਲਫੀ? ਨਹੀਂ। ਮੈਂ ਕਿਹਾ ਹੋਰ ਕੋਈ ਖਾਣਾ ਪੀਣਾ? ਨਹੀਂ ਬਸ। ਤੇ ਮੈਂ ਕਿਹਾ ਵੇਖਣੇ ਏਡੀ ਟਿਕ ਲਾ ਕੇ ਕਿਉਂ ਵੇਖਣ ਦਿਓ ਮੈਨੂੰ? ਖੈਰ ਆ ਕੀ ਗੱਲ ਹੋਈ ਆ? ਨਹੀਂ ਕੁਛ ਨਹੀਂ ਬਸ। ਤੇ ਚਲਾ ਗਏ। ਓਕੇ ਜੀ ਕਹਿੰਦਾ ਭਾਜੀ। ਅੱਛਾ ਮੇਰਾ ਹਿਸਾਬ ਮੈਂ ਹੈਰਾਨ, ਮੈਂ ਕਿਹਾ ਯਾਰ ਕੀ ਮੇਰੇ ਨਾਲ ਹੋ ਰਿਹਾ? ਤੈਨੂੰ ਕਿਉਂ ਅਜੂਬੇ ਟੱਕਰਦੇ? ਉਹ ਯਾਰ ਟੱਕਰਦੇ ਮੈਨੂੰ ਅਜੂਬੇ। ਹਰ ਪੁੱਠਾ ਕੰਮ ਦੁਨੀਆ ਦਾ ਤੁਹਾਡੇ ਨਾਲ ਹੋਣਾ ਹੁੰਦਾ। ਅੱਛਾ ਮੇਰੀ ਗੱਲ ਸੁਣੋ,
ਸ਼ੋਅ ਜ਼ਰਾ ਜਲਦੀ ਮੁਕਾ ਲਓ, ਉਹਦੀ ਵਜ੍ਹਾ ਕਿ ਸਟੈਂਡ ਥੱਕ ਗਿਆ। ਠਹਿਰ ਜਾ ਇੱਕ ਮਿੰਟ। ਇਹ ਜਿਹੜਾ ਮੇਰਾ ਟੂਰ ਸੀ ਨਾ, ਹਾਂ। ਇਹਦੇ ਚ ਪ੍ਰੋਬਲਮਸ ਹੋਈਆਂ ਨੇ ਮੈਨੂੰ। ਉਹ ਕਿਉਂ? ਪਹਿਲੇ ਵੀਜ਼ੇ ਦੀ ਪ੍ਰੋਬਲਮ ਹੋ ਗਈਆਂ, ਉਸ ਤੋਂ ਬਾਅਦ 에ਅਰਪੋਰਟ ਤੇ ਭਾਈ, ਲਾਹੌਰ 에ਅਰਪੋਰਟ ਤੇ ਹਾਂ। ਯਾਰ ਇੱਕ ਵਿਚਾਰੀ ਕੋਈ 20 ਸਾਲ ਦੀ ਕੁੜੀ ਸੀ ਜਿਹੜੀ ਕੋਈ ਮੇਨ ਅਫਸਰ ਟੈਪ ਖੜੀ ਸੀ, ਹਾਏ। ਠੀਕ ਹੈ ਜੀ। ਉਹ ਬੱਚੀ ਵਿਚਾਰੀ, ਉਹ ਭੈਣ ਮੇਰੀ, ਉਹਦੇ ਨਾਲ ਮੇਰੀ ਲੜਾਈ ਹੋ ਉਹ ਪਈ। ਕਿਉਂ? ਲੜਾਈ ਨਹੀਂ ਮਤਲਬ ਮੂੰਹ ਮਾਰੀ ਹੋ ਗਈ। ਉਹ ਕਿਉਂ? ਉਸਤਾਦ ਜੀ ਅਸੀਂ इंज करके सारा कुछ करा के निकले ना, उन्हें कहा जी बात सुने। ओके। हाँ जी। उन्हें कहा आपके पास करेंसी कितनी है, कोई करेंसी है? हाँ जी। मैं कहा जी मेरे पास तो ये है कोई 9-10 हज़ार रुपया पाकिस्तानी। उन्हें कहा जितना भी है वो दिखाएं। ਹੁਣ ਉਹਨੇ ਮੈਨੂੰ ਜੋ ਸਾਰੇ ਲੰਘ ਰਹੇ ਸੀ, ਉਹਨੇ ਸਾਨੂੰ ਰੋਕਿਆ ਪਿੱਛੋਂ 1 2 3 4 7 8 10 ਬੰਦੇ ਲੰਘੀ ਜਾ ਰਹੇ ਨੇ ਵੈਸੇ ਹੀ। ਮੈਨੂੰ ਇੰਨਾ ਕਹਿ ਬੈਠਾ ਭੈਣ ਆਪਣੀ ਨੂੰ, मैं क्या मैम हम तो इधर खड़े हैं तो जो ये पीछे से गुजरी जा रहे हैं, मतलब मेरा मकसद ये पूछने का कि इन्ना ये कोई दोबारा चैकिंग होगी या की मसला है, ये लंघी जा रहे हैं। अगर ये ज़्यादा लै गए थे ये इस तो जिस तरह लाइक तुसी पाकिस्तान दे विच ना ਤੁਹਾਨੂੰ ਕੋਈ ਪੁਲਿਸ ਵਾਲਾ ਅਗਰ ਰੋਕਦਾ ਨਾ, ਇੱਕ ਨਾਕੇ ਤੇ ਪੁਲਿਸ ਵਾਲਾ ਖੜਾ, ਉਹਨੇ ਤੁਹਾਨੂੰ ਰੋਕ ਲਿਆ ਨਾ, ਪਿੱਛੋਂ ਲੰਘੀ ਜਾ ਰਹੇ ਸਾਰੇ। ਹੁਣ ਉਹਦੇ ਚੋਂ ਭਾਵੇਂ ਕੋਈ ਡਕੈਤ ਲੰਘ ਜਾਏ, ਭਾਵੇਂ ਕੋਈ ਪੁਲਿਸ ਵਾਲਾ ਅਸਲਾ ਲੈ ਕੇ ਲੰਘ ਜਾਏ, ਕੋਈ ਚਰਸ ਲੈ ਕੇ ਲੰਘ ਜਾਏ, ਕੋਈ ਨਸ਼ਾ ਲੈ ਕੇ ਲੰਘ ਜਾਏ, ਉਹ ਤੁਹਾਡੇ ਨਾਲ ਲੱਗਾ ਵਾ ਤੇ ਤੁਸੀਂ ਉਹਨੂੰ ਪੁੱਛੋਗੇ ਨਾ ਯਾਰ ਭਾਜੀ ਇਹ ਪਿੱਛੋਂ ਤੇ ਸਾਰੇ ਲੰਘੀ ਜਾ ਰਹੇ ਨਾ। ਇਸ ਤਰ੍ਹਾਂ ਹੀ ਇਸੇ ਤਰ੍ਹਾਂ ਮੈਂ ਉਹਨੂੰ ਪੁੱਛਣ ਵਾਸਤੇ, ਨੌਲੇਜ ਵਾਸਤੇ ਕਿ ਯਾਰ ਇਹ ਪਿੱਛੇ ਕਹਿੰਦੀ मैं रुक उनको पूछूं ना पूछूं, आप कौन होते पूछने वाले? अच्छा ਹੁਣ ਮੇਰੀ ਉਹਦੀ ਉਮਰ ਦਾ ਅੱਧਾ ਫਰਕ, ਮੈਨੂੰ ਇਹ ਵੀ ਬੜੀ ਇਨਸਲਟ ਫੀਲ ਹੋਈ। ਤੇ ਮੈਂ ਕਿਹਾ ਯਾਰ ਹੈ ਤੇ ਲੋਕੀ ਵੀ ਦੇਖ ਰਹੇ ਸੀ। ਕਹਿੰਦੀ मैं रोकूं ना रोकूं, मैं उनसे उन्हें चेक करूं ना चेक करूं, आप कौन होते? ਜਦੋਂ ने कहना आप कौन होते पूछने वाले, मैं 5 ਸਕਿੰਟ ਦਾ ਨਾ ਥੋੜਾ ਜਿਹਾ ਲਿਆ ਪਾਜ਼ ਲਿਆ ਕਿ ਵੀ ਮੈਂ ਨਾ ਇਗਨੋਰ ਕਰ ਦਵਾਂ ਯਾਰ, लेकिन वो हो नहीं सकिया क्योंकि वो बड़े सख्त सी। वो तो बच्ची कह रही तुहानू तुहाडे बेटियां वर्गी, कुत्ता ही हुंदा फिर। भी मैं तुहानू गल सुनाउणा एवें क्यों किया ਉਹ ਨਾ ਸੁਣੀਏ ਨਾਦਰੀ। नहीं मैं इदां नहीं कहा, मैं किसी वजह तो कहा, मैं तुहानू दसदा क्यों किया। सुन तो ला लो जी। उन्होंने नादरीन मैं थोड़ी देर से मैं क्या ये आप किस तरह बात कर रही हैं, कहती किस तरह करूँ? मैं क्या आपका फर्ज बनता है उनको चेक करना सबको। कहती मैं करूँ ना करूँ, मैं क्या क्यों ना करें आप, क्यों ना करें? कहती मेरी मर्जी। मैं क्या आपकी मर्जी नहीं है, आपकी ड्यूटी है। कहती मेरी मर्जी। मैं क्या आपकी मर्जी नहीं है, कानून, आप कानून के अंडर काम करती हैं, या तो मुझे भी ना आप ये नहीं कह सकती कि मेरी मर्जी, कानून की मर्जी है, रूल्स की मर्जी है, आपकी मर्जी पे ये काम नहीं हो रहा। मैं लाउड हो गया बाबा जी, फिर मैं लाउड हो गया। अच्छा मैं उन्होंने पै गया। ਉਹ ਨਾ ਜਿਵੇਂ ਇੱਕ ਬੱਚਾ ਨਹੀਂ ਛੋਟਾ ਹੁੰਦਾ ਕਿ ਉਹ ਆਪਣੀ ਲੋ ਅਫਸਰ ਸੀ ਪੂਰੀ, ਤੇ ਉਹਨੇ ਕਿਹਾ ਇਹ ਕਿ ਮੈਨੂੰ ਅੱਗੋਂ ਹੋ ਗਿਆ, ਅਨਐਕਸਪੈਕਟਡ ਹੋ ਗਿਆ, ਠੀਕ ਹੈ ਨਾ, ਸਹਿਮ ਗਈ। ਅੱਛਾ ਹਾਲਾਂਕਿ ਇੱਧਰ ਵੀ ਬੰਦੇ ਬੈਠੇ ਇੱਧਰ ਵੀ, ਤੇ ਉਹ ਜਦੋਂ ਉਹਨੂੰ ਮੈਂ ਇੱਦਾਂ ਕੀਤਾ ਨਾ, ਉਹਨੂੰ ਮੈਂ ਕਿਹਾ ਮਤਲਬ ਮੈਂ ਉਹਨੂੰ ਉਹ ਮੈਨੂੰ ਉਹ ਬੱਚੀ ਸੀ ਵਿਚਾਰੀ ਹਲੇ, ਉਹ ਮੈਨੂੰ ਇਹ ਦੱਸਣਾ ਚਾਹ ਰਹੀ ਸੀ ਕਿ ਵੀ ਮੇਰੀ ਮਰਜ਼ੀ। ਮੈਂ ਕਿਹਾ ਤੇਰੀ ਕੋਈ ਮਰਜ਼ੀ ਨਹੀਂ, ਜਿਹੜਾ ਰੂਲ ਹੈ ਨਾ ਇੱਥੇ ਤੂੰ ਉਸ ਰੂਲ ਨੂੰ ਫੋਲੋ ਕਰਦਾ, ਕਾਨੂੰਨ ਦੇ ਉੱਤੇ ਨਹੀਂ ਗਈ ਤੂੰ ਕਾਨੂੰਨ ਦੇ ਅੰਦਰ ਰਹਾਂ, ਭਾਵੇਂ ਤੂੰ ਜਿੱਡੀ ਮਰਜ਼ੀ ਵੱਡੀ ਅਫਸਰ ਆ, ਤੂੰ ਕਾਨੂੰਨ ਦੇ ਅੰਦਰ ਆ। ਮੈਂ ਤੈਨੂੰ ਇੱਕ ਸਵਾਲ ਕੀਤਾ ਨਾਰਮਲ कि भी बीबी है पिछों सारे नंगी जा रहे, तू कह जी वो चेक हो जाएंगे या हमारा हो जाएंगे, अच्छा। या हम ऐसे कोई कह दे, तू अगो मैनू एड्डी बदतमीजी नाल जवाब दे रही, भावें तू जो मर्जी तेरा कानून आ, तेनू कौन जज दिंदा, तू अपने उम्र तो वड्डे नू और बगैर उस बंदे दे सवाल ते तू उन्नू जलील कर, तू उन्नू कह के भी तुम कौन होते पूछने वाले, भी क्यों भी तू की मालक आ मुल्क दी या एयरपोर्ट दी। ਤੇ ਉਹ ਜਦੋਂ ਨੇ ਕਾਨੂੰਨ ਦਾ ਕਿਹਾ ਮੇਰੀ ਮਰਜ਼ੀ, ਮੈਂ ਕਿਹਾ ਤੇਰੀ ਕੋਈ ਮਰਜ਼ੀ ਨਹੀਂ, ਤੂੰ ਕਾਨੂੰਨ ਦੇ ਅੰਡਰ ਆ, ਤੂੰ ਮੈਨੂੰ ਦੱਸ ਕਿ ਜੀ ਸਰ ਐਸੇ ਇਸ ਲਈ ਇਹ ਮਸਲਾ ਹੈ, ਤੂੰ ਕਾਨੂੰਨ ਦੀ ਮੁਲਾਜ਼ਮ ਆ ਭਾਵੇਂ ਜਿੱਡੀ ਮਰਜ਼ੀ ਅਫਸਰ ਆ, ਔਰ ਸਾਡੀ ਤੂੰ ਇੱਥੇ ਸਾਡੇ ਵਾਸਤੇ ਖੜੀ ਆ, ਤੂੰ ਆਪਣਾ ਤੂੰ ਸਾਨੂੰ ਚੈੱਕ ਕਰਨ ਵਾਸਤੇ ਔਰ ਆਪਣਾ ਫਰਜ਼ ਨਿਭਾਉਣ ਵਾਸਤੇ ਤੂੰ ਆਪਣੀ ਜੌਬ ਨਿਭਾ ਰਹੀ ਹੈ। ਤੂੰ ਇਹ ਨਹੀਂ ਕਹਿ ਸਕਦੀ ਕਿ ਮੇਰੀ ਮਰਜ਼ੀ ਮੈਂ ਚੈੱਕ ਕਰਾਂ ਨਾ ਕਰਾਂ, ਤੇਰੀ ਕੋਈ ਮਰਜ਼ੀ ਨਹੀਂ ਹੈਗੀ, ਰੂਲ ਨਹੀਂ ਤੂੰ ਬਣਾਏ। ਤੂੰ ਮੈਨੂੰ ਇਹਦੀ ਵਜ੍ਹਾ ਦੱਸ ਕਿ ਮੈਂ ਤੈਨੂੰ ਪੁੱਛਿਆ ਕਿ ਜਿਹੜੇ ਲੰਘੀ ਜਾ ਰਹੇ ਆ, ਮੇਰੇ ਜ਼ਿਹਨ 'ਚ ਗੱਲ ਆਈ, ਹੋ ਸਕਦਾ ਤੇਰੇ ਕੋਲ ਇਹਦਾ ਅੱਛਾ ਜਵਾਬ ਹੋਵੇ ਤੂੰ ਮੈਨੂੰ ਦੇ ਦੇ, ਜਾਂ ਤੂੰ ਪਿਆਰ ਨਾਲ ਗੱਲ ਕਰ ਲਾ, ਲੌਜਿਕ ਗੱਲ ਕਰ ਲਾ, ਜਾਂ ਤੈਨੂੰ ਕਹ ਸਰ ਇਹ ਪਲੀਜ਼ ਆਪ ਇਹ ਛੋੜ ਦੇ, ਇਦਾਂ ਕਹਿ ਦੇ ਮੈਂ ਚੁੱਪ ਕਰ ਜਾਵਾਂ। ਤੂੰ ਕੋ ਕਹਿ ਰਹੀ ਮੈਂ ਰੋਕੂ ਨਾ ਰੋਕੂ, ਮੇਰੀ ਮਰਜ਼ੀ, ਅਨਪ੍ਰੋਫੈਸ਼ਨਲਿਜ਼ਮ। ਹਾਂ ਠੀਕ ਹੈ, ਉਹ ਬੱਚੀ ਸੀ ਨਾ, ਚਲੋ ਉਹ ਭਾਈ ਉਹ ਅਸੀਂ ਉਸ ਤੋਂ ਬਾਅਦ ਤੁਰਨ ਲੱਗੇ ਆ, ਉਹਨੇ ਕਿਹਾ ਜਾਏ, ਕਹਿੰਦੀ ਜਾਏ ਮੁਝੇ ਬੋਰਡਿੰਗ ਕਰਵਾ ਕੇ ਦਿਖਾਏ। ਹੁਣ ਮੈਨੂੰ ਨਹੀਂ ਸੀ ਪਤਾ ਕਿ पर्सनल हो गई। हाँ मैं खड़ा हो गया तो कहती पासपोर्ट नहीं देने मैंने,
ਅੱਛਾ ਪਾਸਪੋਰਟ ਉਹਦੇ ਕੋਲ ਪਾਸਪੋਰਟ ਵਾਲੇ ਨੇ। ਮੈਂ ਖੜਾ ਰਿਹਾ, ਮੈਂ ਕਿਹਾ ਯਾਰ ਅੱਛਾ। ਉਹਨੇ ਫੋਨ ਕੀਤਾ, 2-3 ਪੁਲਿਸ ਵਾਲੇ ਆ ਗਏ। ਹੁਣ 2-3 ਮੇਰੇ ਫੈਨ ਵੀ ਇਕੱਠੇ ਹੋ ਗਏ। ਉਹਨਾਂ 'ਚੋਂ ਇੱਕ ਪੁਲਿਸ ਵਾਲਾ ਮੈਨੂੰ ਜਾਣਦਾ, ਉਹਨੇ ਪਛਾਣ ਵੀ ਲਿਆ। ਉਹਨਾਂ ਨੇ ਸਮਝਿਆ ਕਿ ਸ਼ਾਇਦ ਮੈਂ ਜਿਹੜਾ ਇਹਨੇ ਮੈਨੂੰ ਰੋਕਿਆ ਨਾ ਪੈਸਿਆਂ ਦਾ ਕਰਕੇ, ਇਹਦੀ ਵਜ੍ਹਾ ਤੋਂ ਮੈਨੂੰ ਗੁੱਸਾ ਚੜਿਆ ਕਿ ਮੈਨੂੰ ਕਿਉਂ ਰੋਕਿਆ, ਹਾਂ ਇਹ ਕੋਈ ਸ਼ਾਇਦ ਪੈਸੇ ਬਹੁਤੇ ਆਸਾਨੀ ਹੈ ਜਾਂ ਕੁਝ ਵੀ ਸੀ। ਉਹ ਮੈਨੂੰ ਆਉਂਦੇ ਮੈਨੂੰ ਕਹਿ, ਮੈਂ ਚੁੱਪ ਕਰਕੇ ਖੜਾ, ਆਉਂਦੇ ਮੈਨੂੰ ਕਹਿੰਦੇ ਸਰ ਦੇਖੋ ਤੁਸੀਂ ਨਾ ਮਤਲਬ ਤੁਸੀਂ ਪਬਲਿਕ ਫਿਗਰ ਹੋ ਤੇ ਤੁਸੀਂ ਇੱਥੇ ਚੈੱਕ ਕਰਾ ਦਿਓ। ਮੈਂ ਕਿਹਾ ਇਹ ਤੇ ਰੌਲਾ ਹੀ ਨਹੀਂ ਚੈੱਕ ਕਰਾਉਣ ਵਾਲਾ। ਹੁਣ ਉਹ ਮੇਰੀ ਨਹੀਂ ਸੁਣ ਰਿਹਾ, ਉਹ ਮੈਨੂੰ ਇਹੀ ਸਮਝਾਈ ਜਾ ਰਿਹਾ। ਮੈਂ ਕਿਹਾ ਸਰ ਇਹ ਰੌਲਾ ਹੀ ਨਹੀਂ, ਇਹ ਰੌਲਾ ਹੀ ਨਹੀਂ, ਤੁਸੀਂ ਰੌਲਾ ਤਾਂ ਸੁਣੋ ਕੀ ਆ। ਇਹ ਤਾਂ ਰੌਲਾ ਹੀ ਨਹੀਂ ਵੀ ਮੈਂ ਚੈੱਕ ਕਰਾਉਣਾ ਜਾਂ ਮੈਂ ਪੈਸੇ ਦੇਣੇ। ਉਹ ਕਹਿੰਦਾ ਜੀ ਕੀ ਹੋਇਆ? ਮੈਂ ਕਿਹਾ ਸਰ ਤੁਸੀਂ ਸਿਰਫ 1 ਮਿੰਟ ਸੁਣੋ ਤਾਂ ਸਹੀ ਨਾ, ਤੁਹਾਨੂੰ ਸਮਝ ਆ ਜਾਏਗੀ। ਇਹ ਮੈਂ ਕਿਹਾ ਮੈਂ ਖੜਾ ਹਾਂ, ਪਿੱਛੋਂ ਬੰਦੇ लंघ रहे ने। मैं इन्होंने कहा कि हम तो इधर खड़े हो गए, अब हमारे साथ आप बिजी हो गई हैं। पीछे से 20 बंदे गुजर गए हैं, वो कोई करेंसी या कुछ इस तरह का ले जाएं तो क्या ये मैंने कह देगा जी हाँ जी आगे चेकिंग होगी या जहाज में होगी, हमारी एक मशीन लगी वो हो जाएगी, या हम या मैं आपको नहीं बताना चाहती सर, सॉरी। या हम जिसको तमीज़ पिक बता करते हैं हाँ सर सॉरी, ये सवाल आप ना करें, ये हमारा मसला लहजा है। तो ठीक है रखे ना अब ये हमारा मसला है। मैं चुप, मैं कहूँ ओके ठीक है। ये मैं कहा मैनू कहती है मैं चेक करूँ ना करूँ, आप कौन होते पूछने वाले? हाँ अल्फाज गलत ने ना। मैं कहा सर मैं मेरी भी इज्जत आ, मैं भी कोई गलबात भावें मैं आम आदमी है जो मर्जी है, मेरे नाल अद्धी उम्र दी है। पहले तो मैं इस शर्म दे नाल ही अगों मैनू बोलना पै गया कि मेरी रहिंदी नहीं, मैनू 4 बंदे मैनू जानते ने, कहणगे लो जी बेइज्जती करा के चला के जानी। हो सकता कोई मेरी वीडियो भी बना रहा हो उस टाइम, ठीक है ना। ना मैं भी बना रहे हो, मेरी सेल्फ रिस्पेक्ट और सेल्फ रिस्पेक्ट नहीं, और ये जिथे जिस ओहदे ते खड़ी आ उत्तों मैनू मतलब तड़ी है कि मैं पासपोर्ट नहीं देना। मतलब बदमाशी है यार, कोई पासपोर्ट नहीं देना। ਹੋਇਆ ਕੀ ਹੁਣ ਮੇਰਾ ਤੇ ਉੱਥੇ 2 ਮਿੰਟ ਦਾ ਕੰਮ ਸੀ, ਮੈਂ ਫੋਨ ਕਰ ਦਿੰਦਾ 24 ਤੇ ਕਰ ਦਿੰਦਾ, ਕਿਸੇ ਨੂੰ ਕਰ ਦਿੰਦਾ ਕਿ ਮੈਂ ਆ ਬੈਠਾ ਵਾਂ, ਮੇਰੀ ਟਿਕਟ ਤੇ ਵੀ ਪੈਸੇ ਦਿਓ, ਉੱਥੇ ਪਸੂੜੀ ਪੈ ਜਾਣੀ ਸੀ। ਸਮਝ ਆ ਰਹੀ ਨਾ ਗੱਲ ਦੀ? ਮਤਲਬ ਉਹ ਤੇ ਕੋਈ ਨਹੀਂ, ਲੇਕਿਨ ਮੈਂ ਕਦੀ ਕਿਹਾ ਹੀ ਨਹੀਂ। ਅੱਛਾ ਹੁਣ ਖੜੇ ਹੋ ਗਏ, ਹੁਣ ਉਹ ਬੰਦਾ ਕਹਿੰਦਾ ਉਹ ਰੋਣ ਵਾਲੀ ਹੋ ਗਈ, ਉਹ ਨਾ ਬੱਚੀ ਟੈਪ ਉਹਦਾ ਜ਼ੇਨ ਹੋ ਗਿਆ। ਮੈਨੂੰ ਲੱਗੇ ਕਿ ਬੱਚੀ ਹੈ, ਤੇਰਾ ਪ੍ਰੈਸ਼ਰ ਚ ਆ ਗਈ ਹੈ। ਤੇ ਉਹਨੂੰ ਕਹਿੰਦੀ ਇਨ੍ਹਾਂ ਨੇ ਮੁਝੇ ਡਾਂਟਾ ਬਹੁਤ ਜ਼ੋਰ ਸੇ ਹੈ। ਉਹਨੇ ਜਦੋਂ ਇਹ ਗੱਲ ਕਹੀ ਨਾ ਮੈਂ ਇੱਕਦਮ ਨਰਮ ਹੋ ਗਿਆ। ਮੈਂ ਉਹਨੂੰ ਕਿਹਾ ਬੇਟਾ ਇਹ ਦੇਖੋ ਇਸ ਤਰ੍ਹਾਂ ਮੈਂ ਹੱਥ ਇੱਦਾਂ ਕੀਤੇ ਨਾ, ਤੇ ਉਹ ਪੁਲਿਸ ਵਾਲਾ ਕਹਿੰਦਾ ਨਾ ਯਾਰ ਸਰ ਕੋਈ ਬਾਤ ਨਹੀਂ। ਮੈਂ ਕਹਿੰਦਾ ਨਹੀਂ ਯਾਰ ਬੱਚੀ ਹੈ। ਤੇ ਮੈਂ ਹਾਂ ਜਦੋਂ ਉਹਨੇ ਕਹਿੰਦਾ ਇਹਨਾਂ ਨੇ ਡਾਂਟਾ ਬਹੁਤ, ਮੈਨੂੰ ਆਪਣੀ ਬੱਚੀ ਵਾਂਗੂ ਲੱਗਣ ਲੱਗ ਪਿਆ। ਮੈਂ ਭਾਈ ਸਾਰਾ ਕੁਝ ਛੱਡਿਆ, ਮੈਂ ਕਿਹਾ ਅੱਛਾ ਸੌਰੀ ਬੇਟਾ, ਮੈਂ ਬਾਜੀ ਸੌਰੀ, ਮੇਰੇ ਕੋਲ ਗਲਤੀ ਹੋ ਗਈ। ਪਾਸਪੋਰਟ ਲੈ ਕੇ ਆ ਗਿਆ। ਹੁਣ ਮੈਂ ਰਸਤੇ 'ਚ ਸੋਚ ਰਿਹਾ ਕਿ ਯਾਰ ਉਹ ਲੱਗ ਤੇ ਗਈ ਇਸ ਉਹਦੇ ਤੇ, ਲੇਕਿਨ ਉਹ ਮੈਚੁਰ ਨਹੀਂ ਹੈਗੀ। ਮਤਲਬ ਉਹਦਾ ਉਹਨੇ ਲੱਗ ਲਿਆ, ਉਹਦਾ ਐਕਸਪੀਰੀਅੰਸ ਨਹੀਂ ਹੈਗਾ। ਸਰ ਇਹ ਸਾਡੀ ਫੀਲਡ ਹੈ ਨਾ, ਹੋਟਲ 50 55 60 ਸਾਲ ਤੋਂ ਉੱਪਰ ਜਨਰਲ ਮੈਨੇਜਰ ਲੱਗਦਾ ਹੈ, ਜਿਹੜਾ ਦੁਨੀਆ ਦੇਖੀ ਹੋਵੇ, ਜਿੰਨੇ ਦੁਨੀਆ ਦੇਖੀ, ਨਹੀਂ ਔਰ ਰੰਗ ਬਰੰਗੇ ਬੰਦੇ ਨਾਲ ਟਾਈਮ ਸਪੈਂਡ ਕੀਤਾ ਹੋਵੇ ਕਲਾਇੰਟਸ ਦੇ ਨਾਲ, ਟੋਨ ਕੀ ਹੈ, ਹਰ ਤਰ੍ਹਾਂ ਦਾ ਟੋਨ ਟੈਂਪਰਾਮੈਂਟ। ਹੁਣ ਤੁਸੀਂ ਉਸ ਜਗ੍ਹਾ ਤੇ ਜਿੱਥੇ ਇੰਟਰਨੈਸ਼ਨਲ ਟਰੈਵਲਰ ਨੇ ਇੱਕ ਬੱਚੀ ਨੂੰ ਖੜਾ ਕਰਦੇ ਹੋ, ਐਕਚੁਅਲੀ ਨਾ ਹਾਂ ਪਬਲਿਕ ਸਰਵਿਸ ਦੇ ਵਿੱਚ ਡੀਲਿੰਗ ਬਹੁਤ ਵੱਡੀ ਚੀਜ਼ ਹੈ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਅਗਲਾ ਕਿਸ ਜ਼ੇਨ ਦਾ ਆ ਰਿਹਾ, ਕਿਸ ਤਬੀਅਤ ਦਾ ਆ ਰਿਹਾ, ਕਿਸ ਟੋਨ ਦਾ ਆ ਰਿਹਾ। ਬਿਲਕੁਲ ਤੁਹਾਨੂੰ ਆਪਣਾ ਬੜਾ ਸੋਚ ਸਮਝ ਕੇ। ਸਰ ਦੇਖੋ ਗੱਲ ਇਹ ਹੈ, ਪੁਲਿਸ ਨੇ ਮੈਨੂੰ ਰੋਕਿਆ। ਅਗਰ ਤੇ ਮੇਰੇ ਕੋਲ ਕੋਈ ਚੀਜ਼ ਬਰਾਮਦ ਹੋਈ ਆ, ਕੋਈ ਚੀਜ਼ ਨਿਕਲੀ ਆ, ਉਹ ਫਿਰ ਵੀ ਉਹਨਾਂ ਦਾ ਹੱਕ ਨਹੀਂ ਬਣਦਾ ਕਿ ਮੈਨੂੰ ਉੱਥੇ ਮਾਰਨ ਕੁੱਟਣ ਜਾਂ ਬਦਤਮੀਜ਼ੀ ਕਰਨ। ਮੈਨੂੰ ਅਦਾਲਤ ਦੇ ਦੇਣ ਪਹਿਲੇ ਦੇਗਾ। ਚਲੋ ਇੱਕ ਮਿਸਾਲ ਆ, ਕਿਉਂਕਿ ਮੈਂ ਇੱਕ ਲਫੰਡਰ ਟੈਬ ਉਹ ਮੈਂ ਬਾਂਸਰੀ ਕੱਢੀ ਮੋਟਰਸਾਈਕਲ ਦੀ, ਮੈਨੂੰ ਉਹਨਾਂ ਨੇ ਰੋਕ ਲਿਆ, ਮੇਰੀ ਤਬੀਅਤ ਦੇ ਹਿਸਾਬ ਨਾਲ ਉਹਨਾਂ ਨੇ ਹੈਂਡਲ ਕਰ ਲਿਆ। ਅਗਰ ਮੈਂ ਕੁਝ ਵੀ ਨਹੀਂ ਕੀਤਾ, ਉਹਨਾਂ ਨੇ ਮੈਨੂੰ ਸ਼ੱਕ ਦੇ ਬਿਨਾਂ ਤੇ ਰੋਕਿਆ ਔਰ ਮੈਂ ਕੁਝ ਨਹੀਂ ਕੀਤਾ, ਫਿਰ ਉਹਨਾਂ ਦਾ ਹੱਕ ਬਣਦਾ ਮੇਰੀ ਪੂਰੀ ਰਿਸਪੈਕਟ ਨਾਲ ਗੱਲ ਕਰਾਂ। ਆਪਣਾ ਐਕਸਕਿਊਜ਼ ਅਗਰ ਮੇਰੇ ਕੋਲੋਂ ਕੁਝ ਨਹੀਂ ਨਿਕਲਿਆ ਤੇ ਸਮਝ ਆ ਰਹੀ ਨਾ। ਮੈਂ ਇੱਕ ਦਿਨ ਗੱਲ ਕੀਤੀ ਸੀ ਕਿ ਉਸਤਾਦ ਜੀ ਦੇਖੋ ਸ਼ੱਕ ਦੇ ਬਿਨਾਂ ਤੇ ਤਾਂ ਮੈਨੂੰ ਚੁੱਕ ਕੇ ਲੈ ਜਾਂਦੇ ਨੇ। ਅਕਸਰ ਇਸ ਤਰ੍ਹਾਂ ਹੁੰਦਾ ਨਾ, ਸ਼ੱਕ ਦੇ ਬਿਨਾਂ ਤੇ ਮੈਨੂੰ ਜਾ ਕੇ ਵਿਸ਼ਾ ਵੀ ਦਿੰਦੇ ਨੇ, ਕੁੱਟ ਵੀ ਦਿੰਦੇ ਨੇ। ਉਸ ਕੁੱਟ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੈਂ ਉਹ ਬੰਦਾ ਨਹੀਂ। ਠੀਕ ਹੈ, ਹਾਂ। ਮੇਰੀ ਕੁੱਟ ਕਿਸ ਖਾਤੇ 'ਚ ਪਈ? ਕੁਝ ਖਾਤੇ 'ਚ ਵੀ ਨਹੀਂ। ਉਹਦਾ ਭਾਵੇਂ ਜਿੰਨਾ ਮਰਜ਼ੀ ਜੋ ਮਰਜ਼ੀ ਕਰ ਲਓ, ਉਹਦਾ ਕੋਈ ਰਿਫੰਡ ਨਹੀਂ ਹੈ, ਉਹਦਾ ਕੋਈ ਕੰਪਨਸੇਸ਼ਨ ਨਹੀਂ। ਹਾਂ ਕੰਪਨਸੇਸ਼ਨ ਨਹੀਂ ਹੋਣਾ ਤਾਂ ਚਾਹੀਦਾ ਨਾ, ਹੋਣਾ ਚਾਹੀਦਾ। ਅੱਛਾ ਇੱਕ ਇਹ ਗੱਲ। ਦੂਸਰੀ ਗੱਲ, ਸਾਡੀ ਉੱਥੇ ਦੀ ਆਵਾਮ ਡਰੀ ਕਿੰਨਾ ਕਾ ਕਿ ਉਹ ਕੁੱਟ ਖਾਣ ਦੇ ਬਾਵਜੂਦ ਜਦੋਂ ਉਹਨੂੰ ਕਹਿੰਦੇ ਨਾ ਜਾ ਤੇ ਉਹ ਸ਼ੁਕਰ ਅਦਾ ਕਰ ਦਿਓ ਮੇਰੀ ਜਾਨ ਉਹ ਤੁਹਾਡਾ ਸ਼ੁਕਰੀਆ ਅਦਾ ਕਰਕੇ ਨਿਕਲ ਜਾਂਦਾ। ਉਹ ਪੁਲਿਸ ਵਾਲੇ ਦਾ ਸ਼ੁਕਰੀਆ ਅਦਾ ਕਰਕੇ ਭਾਜੀ ਤੁਹਾਡੀ ਮਿਹਰਬਾਨੀ, ਮੈਂ ਤਾਂ ਨਹੀਂ ਸੀ, ਉਹ ਸ਼ੁਕਰ ਅੱਲਾ ਦਾ। ਘਰ ਵੀ ਕਹਿੰਦਾ ਸ਼ੁਕਰ ਅੱਲਾ ਦਾ ਜਾਨ। ਯਾਨੀ ਯਾਰ ਤੁਸੀਂ ਸੋਚੋ ਕਿੱਥੇ ਗੇਮ ਜਾ ਰਹੀ। ਮਤਲਬ ਅਸੀਂ ਨੈਗੇਟਿਵ ਤੋਂ ਵੀ ਪਰਲੇ ਪਾਸੇ ਨਿਕਲ ਗਏ ਇਸ ਤਰ੍ਹਾਂ ਜੀ। ਅਸੀਂ ਆਪ ਉਸ ਮਾਹੌਲ ਦੇ ਵਿੱਚ ਰੰਗੇ ਗਏ ਆ ਕਿ ਅਸੀਂ ਝੂਠੇ ਚਿੱਤਰ ਖਾ ਕੇ ਤੇ ਅਸੀਂ ਇਹ ਪੁਲਿਸ ਨੂੰ ਨਹੀਂ ਕਹਿ ਰਹੇ ਕਿ ਭਾਈ ਸਬੂਤ ਨਹੀਂ ਹੋਇਆ, ਕੁਛ ਨਹੀਂ ਹੋਇਆ,
ਇੱਧਰ ਆ ਜਿਹੜਾ ਮੈਨੂੰ ਮਾਰੇ ਉਹਦਾ ਹਿਸਾਬ ਦੇ। ਉਹਦਾ ਹਿਸਾਬ ਹੁਣ ਮੇਰੀ ਵਾਰੀ, ਤੂੰ ਵੇਚ ਜਾਓ। ਕੁਛ ਨਾ ਕਰ, ਸੌਰੀ ਕਰ ਲਾ, ਲੇਕਿਨ ਨਹੀਂ, ਅਸੀਂ ਉਲਟਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਇੱਥੋਂ ਜਾਨ ਛੁੱਟੀ, ਕਿ ਮਜ਼ੀਦ ਕੁੱਟ ਖਾ ਕੇ ਵੀ ਜਾਨ ਛੁੱਟੀ। ਯਾਨੀ ਇਹ ਇੱਕ ਗੇਮ ਆ ਸਾਡੀ। ਤੇ ਬਾਹਰੋਂ ਜੋ ਵੀ ਸੀ ਤੇ ਵਾਕਿਆ ਤੁਹਾਡੇ ਨਾਲ ਹੀ ਹੁੰਦੇ ਨੇ ਸਿੱਧੀ ਨਹੀਂ, ਮੇਰੇ ਨਾਲ ਹੁੰਦੇ ਨਹੀਂ, ਮੈਂ ਡੀਪਲੀ ਫੀਲ ਕਰਦਾ ਹਾਂ। ਤੂੰ ਤਦ ਵਾਕਿਆ ਹੁੰਦੇ। ਤੇ ਜਾ ਵੱਜਦਾ ਹੈ। ਮੈਂ ਵਾਕਿਆ ਚ ਵੱਜਦਾ, ਤੂੰ ਖਬਰ ਨਹੀਂ ਖਾਵਰ, ਮੈਂ ਖਾਵਰ ਆ। ਜਾ ਅੱਛਾ, ਵੱਜਦਾ ਉਹਦੀ ਲੈਂਗੁਏਜ ਇਦਾਂ ਦੀ ਆ। ਤੂੰ ਜਾ ਵੱਜਦਾ। ਅੱਛਾ, ਉਹਨੂੰ ਕਹਿੰਦਾ ਤੂੰ ਖਾਵਰ ਯਾਰ ਆ ਜਾ ਹੋਟਲ ਸਾਜੀ 10 ਵਜੇ, ਮੈਂ 12 ਵਜੇ ਵੱਜਦਾ ਤੁਹਾਨੂੰ। ਵੀ ਤੂੰ ਕਹਿੰਦਾ ਯਾਰ ਮੈਂ 12 ਵਜੇ ਆਉਣਾ, ਆਹੋ। ਕਹਿੰਦਾ ਮੈਂ 12 ਵਜੇ ਵੱਜਦਾ। ਅੱਛਾ, ਫੀਲ ਐਸੀ ਆਂਦੀ ਕਿ ਜਿਵੇਂ ਕੋਈ ਟਰੱਕ ਵੱਜਿਆ। ਕੱਲ ਨਾ ਬੁਰਜ ਖਲੀਫਾ ਗਏ ਨਾ ਤੇ ਉੱਥੇ 2 ਗੋਰੀਆਂ ਦੇ ਨਾਲ ਉਹਨੇ ਕੋਈ ਐਟਮ ਕੀਤੀ ਤੇ ਬਾਅਦ ਚ ਆਇਆ ਤੇ ਮੈਂ ਕਿਹਾ ਯਾਰ ਤੂੰ ਕਿੱਦਾਂ, ਮੈਂ ਕਿਹਾ ਤੂੰ ਗੋਰੀਆਂ ਨਾਲ ਗੱਲ ਕਰ ਲਈ। ਕਹਿੰਦਾ ਉਸਤਾਦ ਜੀ ਤੁਹਾਡਾ ਵੀਰ ਸਿੱਧਾ ਇੰਗਲਿਸ਼ ਚ ਵੱਜਾ ਜਾ। ਮੈਨੂੰ ਫੋਨ ਕੀਤਾ ਥੋੜੀ ਦੇਰ ਪਹਿਲੇ। ਉੱਤੋਂ ਨਾ ਉਹਦਾ ਸਟਾਈਲ ਦੇਖੀ, ਇੱਕੋ ਹੀ ਸੁਰ, ਇੱਕੋ ਹੀ ਟੈਂਪੋ, ਉਹੀ ਲੈ ਉਹੀ ਇੱਕੋ ਹੀ ਫੀਲਿੰਗ, ਇੱਕੋ ਹੀ ਐਕਸਪ੍ਰੈਸ਼ਨ, ਇੱਕੋ ਹੀ ਲੈ, ਇੱਕੋ ਟੈਂਪੋ। ਉਹਦੇ ਚ ਉਹਨੇ ਬੋਲੀ ਜਾਣਾ, ਪਾਣੀ ਦਾ ਬੋਲੀ ਬੁਲਬੁਲਾ। ਜਾਣਾ, ਬੋਲੀ ਜਾਣਾ। ਉਹਨੇ ਉੱਤੇ ਥੱਲੇ ਨਹੀਂ ਹੋਣਾ, ਬੋਲੀ ਜਾਣਾ ਉਹਨੇ। ਇੱਕੋ ਸਰਗਮ। ਹਾਂ, ਉਹਦੀ ਲੈਂਗੁਏਜ ਇਦਾਂ ਦੀ। ਉਸਤਾਦ ਜੀ ਐਸਾ ਸਕਰੀਨ ਸੇਵਰ ਸੈੱਟ ਕਰਤਾ ਤੁਹਾਡੇ ਭਰਾ ਨੇ, ਬਸ ਐਸਾ ਨਿਜ਼ਾਮ ਇਦਾਂ ਹੋ ਗਿਆ ਉਸਤਾਦ ਜੀ, ਐਸਾ ਸਭ ਕਹਿ ਦੋ। ਇਹ ਸਭ ਖੇਡਾਂ ਨੇ, ਇਹ ਸਭ ਖੇਡਾਂ ਨੇ, ਉਹਦੀ ਲੈਂਗੁਏਜ ਹੀ ਹੋਰ ਆ। ਤੇ ਖੈਰ ਬਹਰਾਲ ਇਹ ਹੈ ਕਿ ਨਾਜ਼ਰੀਨ, ਹੋਰ ਵੀ ਅੱਜ ਮੈਂ ਇੱਕ ਵਾਕਿਆ ਤੁਹਾਨੂੰ ਫਿਰ ਮੈਂ ਸ਼ੇਅਰ ਕਰਾਂਗਾ ਟੀ ਟਾਈਮ ਦੇ ਵਿੱਚ। ਇੱਥੇ 2-3 ਐਸੇ ਵਾਕਿਆ ਤੇ ਕਾਨੂੰਨ ਦੇ ਹਵਾਲੇ ਦੇ ਨਾਲ। ਤੇ ਅਸੀਂ ਦੁਆ ਕਰਦੇ ਹਾਂ ਕਿ ਅੱਲਾਹ ਪਾਕ ਸਾਡੇ ਪਾਕਿਸਤਾਨ ਨੂੰ ਬਹੁਤ ਜਲਦੀ ਤੋਂ ਜਲਦੀ ਆਪਣਾ ਕਰਮ ਕਰੇ, ਕੋਈ ਮੁਅਜਜ਼ਾ ਕਰੇ ਤੇ ਜਿਹੜਾ ਨਾ ਸਾਡਾ ਪਾਕਿਸਤਾਨ, ਅਸੀਂ ਆਪਣੇ ਜੀਂਦੇ ਜੀ ਆਪਣੇ ਪਾਕਿਸਤਾਨ ਉਦਾਂ ਦਾ ਵੇਖ ਸਕੀਏ ਜਿੱਦਾਂ ਦਾ ਅਸੀਂ ਚਾਹ ਰਹੇ ਹਾਂ, ਜਿਹੋ ਜਿਹਾ ਸਾਡੇ ਜ਼ਿਹਨਾਂ 'ਚ, ਜਿੱਦਾਂ ਦਾ ਸਾਡੇ ਜ਼ਿੰਦਗੀ। ਕਿਉਂਕਿ ਅਸੀਂ ਉਹਦੇ ਹਾਲਾਤ ਆਪਣੀ ਜ਼ਿੰਦਗੀ 'ਚ ਵੇਖੇ ਨਾ, ਅਸੀਂ ਉਹਦੇ ਹਾਲਾਤ ਸਾਡੇ ਜਾਣ ਤੋਂ ਬਾਅਦ ਅਗਰ ਕੋਈ ਦੇਖਣਗੇ ਨਾ ਤੇ ਸਾਨੂੰ ਅਸੀਂ ਇਹੀ ਦੁੱਖ ਲੈ ਕੇ ਚਲੇ ਜਾਾਂਗੇ ਕਿ ਯਾਰ ਅਸੀਂ ਇਸ ਹਾਲਾਤ ਨੂੰ ਇਦਾਂ ਹੀ ਛੱਡ ਕੇ ਚਲੇ ਗਏ। ਚਲੋ ਉਹੀ ਵੇਖ ਲੈਣ। ਹਾਂ, ਅਸੀਂ ਚਾਹ ਰਹੇ ਹਾਂ ਕਿ ਅਸੀਂ ਇਹੀ ਹੈ ਆਪਣੀ ਕਿ- ਲਾਈਫ 'ਚ ਜਲਦੀ ਨਾ ਇਹਨੂੰ ਖੁਸ਼ਹਾਲ ਦੇਖੀਏ, ਔਰ ਪੂਰਾ ਮਨ ਤਰੀਕੇ ਨਾਲ ਵੇਖ। ਪੂਰਾ ਮਨ ਤਰੀਕੇ ਨਾਲ ਦੇਖੀਏ। ਔਰ ਸਾਡਾ ਪਾਕਿਸਤਾਨ ਬਹੁਤ ਸੋਹਣਾ ਵਾ, ਬਹੁਤ ਕਮਾਲ ਆ, ਉੱਥੇ ਦੇ ਲੋਕ ਬਹੁਤ ਕਮਾਲ ਨੇ। ਉਹ ਉੱਥੇ ਦੀ ਕੁਦਰਤ ਨੇ ਉੱਥੇ ਹਰ ਤਰ੍ਹਾਂ ਦਾ ਖਜ਼ਾਨਾ ਦਿੱਤਾ ਸਾਨੂੰ, ਲੇਕਿਨ ਸਿਰਫ ਥੋੜਾ ਮੈਨੇਜਮੈਂਟ ਦਾ ਰੌਲਾ ਵੀ ਇਨਸ਼ਾਅੱਲਾ ਅੱਲਾਹ ਪਾਕ ਕਰ ਦੇਗਾ। ਅੱਲਾਹ ਪਾਕ ਅੱਗੇ ਥੱਲੇ ਵਾਲਾ ਕੋਈ ਵਜ਼ੀਰ ਆਜ਼ਮ ਨਹੀਂ, ਕੋਈ ਸਦਰ ਨਹੀਂ, ਕੋਈ ਸਾਰੇ equal level ਕੋਈ ਨਹੀਂ। ਅੱਲਾਹ ਰੱਬ ਹੀ ਆ, ਉਹ ਸਭ ਤੋਂ ਵੱਡਾ ਸਦਰ, ਬਾਦਸ਼ਾਹ, ਸ਼ਹਿਨਸ਼ਾਹ ਹੋਈ ਆ। ਉਹ ਚਾਹਵੇ ਤੇ ਇੰਜ ਕਰਕੇ ਫਿਰਕੀ ਘੁਮਾਵੇ ਤੇ ਸਾਰਾ ਕੁਝ ਸੋਚ ਲਵੇ ਤੇ ਹੋ ਜਾਵੇ। ਤੇ ਦੁਆ ਵਾ ਸਾਡੀ ਇਹ ਕਿ ਸਾਡਾ ਪਾਕਿਸਤਾਨ ਵੀ ਅੱਲਾਹ ਪਾਕ ਖੁਸ਼ਹਾਲ ਕਰੇ, ਪਰੇਸ਼ਾਨੀਆਂ ਦੂਰ ਕਰੇ। ਇੱਕ ਵਾਰੀ ਫੇਰ ਜਨਾਬ ਜੀ ਐਂਡ ਤੇ ਜਾਂਦੇ ਸੁਣ ਲਓ ਮਿਹਰਬਾਨੀ ਕਿ 1 ਫਰਵਰੀ ਯਾਨੀ 2-3 ਦਿਨ ਬਾਅਦ 1 ਫਰਵਰੀ ਰਾਤ 8 ਵਜੇ ਅਜਮਾਨ ਦੇ ਵਿੱਚ ਰਾਸ਼ੀਦੀਆ ਅਜਮਾਨ राशिदिया टावर ਦੇ बिल्कुल ऑपोजिट, यानी बिल्कुल सामने। ऑपोजिट का मतलब होता है सामने। मैं आपको थोड़ी सी इंग्लिश भी साथ साथ सिखा रहा हूँ ना। राशिदिया टावर B7 के सामने नहीं, राशिदिया टावर के सामने B7 ਪਹਿਲੇ ਇਹ ਸੀ ਉਹ ਯਾਰ। नहीं B7 ਸੀ, ਇਹ ਨਹੀਂ ਸੀ, B7 ਸੀ। ऑपोजिट राशिदिया टावर B7। हाँ है ना राशिदिया अजमान ऑपोजिट B7 दस्तरखान। ਮੇਰੀ ਗੱਲ ਸੁਣੋ यार, ਜੇ ਤੇ ਤੁਸੀਂ ਲੱਭ ਲਿਆ ਤੇ ਮਿਲ ਲਾਂਗੇ, ਨਹੀਂ ਤੇ ਫੇਰ ਸਹੀ ਜ਼ਿੰਦਗੀ ਰਹੀ ਤੇ। B7 ਵਾਲਾ ਰੋਲਾ ਰਹਿਣ ਦਿਓ। ਪੱਟੀ ਚੱਲ ਰਹੀ ਹੈ ਰੈਸਟ। ਇਹ B1 B2 ਵੀਜ਼ੇ ਹੁੰਦੇ ਅਮਰੀਕਾ ਦੇ। ਹਾਂ, ਇਹ ਰਹਿਣ ਦਿਓ। B3 ਉਹਨਾਂ ਕੋਲ ਰਾਸ਼ੀਦੀਆ ਟਾਵਰ ਦੇ ਆਪੋਜ਼ਿਟ ਦਸਤਰਖਾਨ, ਉੱਥੇ रेस्टोरेंट कैफे पे DK। हाँ, जाओ फिर ਤੁਹਾਨੂੰ ਬਹਿ ਕੇ ਆਪਣੇ ਵਾਲੇ ਕੋ ਘਰੋਂ ਪਾਣੀ ਡੀ ਕੇ ਆਣਾ। लव यू। अल्लाह आपको हमेशा खुश रखे, सलामत रखे, पाक लगे रहे।